ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 1 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਤੁਹਾਡੇ ਕੋਲੋਂ ਮਾਜ਼ਰਤ ਕਰਨੀ ਹੈ, ਵੀਲੌਗ ਥੋੜਾ ਜਿਹਾ ਲੇਟ ਰਿਕਾਰਡ ਹੋਣ ਡਿਆ। ਮੈਨੂੰ ਪਤਾ ਹੈ ਖਸੂਸਨ ਸਾਡੇ ਬਜ਼ੁਰਗ ਤੇ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਉਡੀਕਣ ਡਈਆਂ ਹੁੰਦੀਆਂ ਨੇ ਇਸ ਵੀਲੌਗ ਨੂੰ। ਜਦੋਂ ਲੇਟ ਹੁੰਦਾ ਤੇ ਉਹਨਾਂ ਨੂੰ ਫਿਰ ਪਰੇਸ਼ਾਨੀ ਬਣਦੀ, ਕਿਉਂਕਿ ਵੇਲੇ ਤੇ ਵੇਖਣ ਨੂੰ ਨਹੀਂ ਲੱਭਦਾ। ਮੇਰੀ ਬੜੀ ਬੜੀ ਮਾਜ਼ਰਤ ਤੁਹਾਡੇ ਕੋਲੋਂ। ਵਜ੍ਹਾ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਅਸੀਂ ਯੂਰਪ ਦੇ ਵਿੱਚ ਇਤਜਾਜ ਕਰ ਰਹੇ ਹਾਂ ਇਮਰਾਨ ਖਾਨ ਦੀ ਰਿਹਾਈ ਵਾਸਤੇ, ਤੇ ਜੋ ਕੁਝ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨਾਲ, ਉਹਦੇ ਟੱਬਰ ਨਾਲ, ਉਹਦੇ ਵਰਕਰਾਂ ਦੇ ਨਾਲ ਤੇ ਆਮ ਆਵਾਮ ਨਾਲ ਕੀਤਾ ਜਾ ਰਿਹਾ, ਉਹਦੇ ਖਿਲਾਫ ਇੱਥੋਂ ਆਵਾਜ਼ ਚੁੱਕ ਰਹੇ ਹਾਂ। ਪਹਿਲਾਂ ਤੁਹਾਨੂੰ ਪਤਾ ਹੈ ਕਿ ਬਾਰਸਲੋਨਾ ਦੇ ਵਿੱਚ ਇਤਜਾਜ ਹੋਇਆ। ਉਸ ਤੋਂ ਪਹਿਲਾਂ ਓਸਲੋ ਨਾਰਵੇ ਦੇ ਵਿੱਚ ਅਸੀਂ ਇਤਜਾਜ ਕੀਤਾ ਸੀ, ਸਭ ਤੋਂ ਪਹਿਲਾਂ ਜਿਹੜਾ ਅੱਜ ਤੋਂ ਕੋਈ ਡੇਢ ਹਫ਼ਤਾ ਪਹਿਲੇ ਹੋਇਆ। ਉਸ ਤੋਂ ਬਾਅਦ ਬਾਰਸਲੋਨਾ 'ਚ ਕੀਤਾ। ਹੁਣ ਜਿਹੜਾ ਇਸ ਵੇਲੇ ਮੈਂ ਮੌਜੂਦ ਹਾਂ ਪੈਰਿਸ ਦੇ ਵਿੱਚ, ਫਰਾਂਸ ਦੇ ਸ਼ਹਿਰ 'ਚ, ਕੱਲ੍ਹ 2 ਨਵੰਬਰ ਨੂੰ ਹਫ਼ਤੇ ਵਾਲੇ ਦਿਨ ਤਕਰੀਬਨ 3 ਵਜੇ ਲੌਡੇ ਵੇਲੇ ਦੇ ਉਹ ਅਸੀਂ ਪੈਰਿਸ ਦੇ ਵਿੱਚ ਇਤਜਾਜ ਕਰਾਂਗੇ। ਅਤੇ ਜ਼ਾਹਿਰ ਹੈ ਇਹ ਜਿਹੜਾ ਸਫ਼ਰ ਕਰਨਾ ਪੈਂਦਾ ਇੱਕ ਮੁਲਕ ਤੋਂ ਦੂਸਰੇ ਮੁਲਕ, ਔਰ ਫਿਰ ਨਵੇਂ ਥਾਂ ਆ ਕੇ ਨਵੇਂ ਸੱਜਣਾਂ ਦੇ ਨਾਲ ਮਿਲਣਾ ਵੀ ਪੈਂਦਾ, ਜਿਹੜੇ ਜ਼ਾਹਿਰ ਹੈ ਸਾਡੇ ਪਾਰਟੀ ਦੇ ਵਰਕਰ ਹੁੰਦੇ ਨੇ, ਸਾਡੇ ਪਾਰਟੀ ਦੇ ਇੱਥੇ ਲੀਡਰਾਨ ਹੁੰਦੇ ਨੇ ਹਰ ਚੈਪਟਰ ਦੇ, ਹਰ ਜਗ੍ਹਾ 'ਤੇ, ਜਿਨ੍ਹਾਂ ਨੇ ਗਰਾਊਂਡ ਦੇ ਉੱਤੇ ਸਾਰਾ ਕੰਮ ਕੀਤਾ ਹੁੰਦਾ, ਜਿਨ੍ਹਾਂ ਨੇ ਇੱਥੇ ਪੇਚ ਪਾਇਆ ਹੁੰਦਾ। ਮਤਲਬ ਕਿ ਇੱਥੇ ਸਾਰਾ ਜੋ ਵੀ ਸਾਊਂਡ ਸਿਸਟਮ ਤੋਂ ਲੈ ਕੇ ਤੇ ਪੋਸਟਰ ਤੇ ਝੰਡੇ ਤੇ ਲੋਕਾਂ ਨੂੰ ਇਨਫਾਰਮ ਕਰਨਾ, ਤੇ ਉਸ ਜਗ੍ਹਾ ਜਿੱਥੇ ਜਾ ਕੇ ਇਤਜਾਜ ਕਰਨਾ ਉਹਦੀ ਇਜਾਜ਼ਤ ਲੈਣੀ, ਤੇ ਤਮਾਮ ਇੰਤਜ਼ਾਮਾਤ ਉਹ ਦੋਸਤ ਗਰਾਊਂਡ ਦੇ ਉੱਤੇ ਕਰਨ ਡਏ ਹੁੰਦੇ ਨੇ। ਤੇ ਕਈ ਇਤਜਾਜ ਤੇ ਅਸੀਂ ਹੁਣ ਕੱਲ੍ਹ 2 ਨਵੰਬਰ ਹਫ਼ਤੇ ਵਾਲੇ ਦਿਨ ਇੱਥੇ ਪੈਰਿਸ ਦੇ ਵਿੱਚ ਕਰਨਾ ਹੈ 3 ਵਜੇ ਦੁਪਹਿਰ, ਲੇਕਿਨ ਇਹਦੀ ਤਿਆਰੀ ਤੇ ਚਰੁਕਣੀ ਸ਼ੁਰੂ ਹੋਈ ਹੈ। ਤੇ ਉਹ ਦੋਸਤ ਜਿਹੜੇ ਗਰਾਊਂਡ 'ਤੇ ਕੰਮ ਕਰਦੇ ਹੁੰਦੇ ਨੇ ਉਹਨਾਂ ਦੇ ਨਾਲ ਆ ਕੇ ਮੁਲਾਕਾਤ ਵੀ ਕਰਨੀ ਪੈਂਦੀ, ਉਹਨਾਂ ਨੂੰ ਵੀ ਵੇਲਾ ਦੇਣਾ ਪੈਂਦਾ ਹੈ ਤੇ ਵਕਤ ਉਹਨਾਂ ਨਾਲ ਵੀ ਗੁਜ਼ਾਰਨਾ ਪੈਂਦਾ। ਤੇ ਉਹਦੀ ਵਜ੍ਹਾ ਤੋਂ ਫਿਰ ਥੋੜ੍ਹਾ ਪ੍ਰੈਸ਼ਰ ਬਣ ਜਾਂਦਾ ਕੰਮ 'ਤੇ, ਜਿਹਦੀ ਵਜ੍ਹਾ ਤੋਂ ਅੱਜ ਦਾ ਇਹ ਵੀਲੌਗ ਜ਼ਰਾ ਥੋੜ੍ਹਾ ਬਹੁਤਾ ਲੇਟ ਹੋ ਗਿਆ। ਮਾਜ਼ਰਤ ਉਹਦੇ 'ਤੇ। ਲੇਕਿਨ ਇੱਕ ਮਾਜ਼ਰਤ ਆਪਣੇ ਦੋਸਤਾਂ ਕੋਲੋਂ ਵੀ, ਜਿਨ੍ਹਾਂ ਨੂੰ ਮੈਂ ਮਿਲਦਾ ਬਾਰਸਲੋਨਾ ਦੇ ਵਿੱਚ ਵੀ ਦੋਸਤਾਂ ਕੋਲੋਂ ਮਾਜ਼ਰਤ ਕੀਤੀ, ਅਤੇ ਇੱਥੇ ਵੀ ਉਸ ਤੋਂ ਪਹਿਲਾਂ ਨਾਰਵੇ 'ਚ ਵੀ। ਉਹ ਮੇਰੀ ਦਰਖਾਸਤ ਇਹ ਹੁੰਦੀ ਹੈ ਵੀ ਖਾਬਾ ਪ੍ਰੋਗਰਾਮ ਨਾ ਹੋਵੇ। ਕੱਲ੍ਹ ਜਦੋਂ ਮੈਂ ਇੱਥੇ ਆਇਆ ਤਾਂ ਇੱਥੋਂ ਦੇ ਦੋਸਤ ਵੀ, ਜ਼ਾਹਿਰ ਹੈ ਉਹਨਾਂ ਨੇ ਤਾਂ ਆਪਣੀ ਇੱਕ ਮਹਿਮਾਨ ਨਵਾਜ਼ੀ ਕਰਦੇ ਨੇ, ਕਿਉਂਕਿ ਸਾਡਾ ਕਲਚਰ ਹੈ ਆਇਆ ਮਹਿਮਾਨ ਜਿਹੜੀ ਉਹਦੀ ਅਸੀਂ ਇੱਜ਼ਤ ਕਰਦੇ ਹਾਂ, ਉਹਨੂੰ ਰੋਟੀ ਪਾਣੀ ਆਪਣੀ ਵਸਾਤਤ ਤੋਂ ਵੀ ਵੱਧ, ਹਰ ਬੰਦਾ ਮਾੜਾ ਹੋਵੇ ਜਾਂ ਚੰਗਾ ਹੋਵੇ, ਜਿਹੜੀ ਉਹਦੀ ਵਸਾਤਤ ਹੋਵੇ ਉਸ ਤੋਂ ਵੀ ਵੱਧ ਕੇ ਆਪਣੇ ਮਹਿਮਾਨ ਦਾ ਖਿਆਲ ਕਰਨ ਦੀ ਕੋਸ਼ਿਸ਼ ਕਰਦਾ। ਅਤੇ ਇਹ ਸਾਰੇ ਬੜੇ ਨਿੱਘੇ ਲੋਕ ਨੇ ਜਿਹੜੇ ਸਾਡੇ ਪਾਰਟੀ ਦੇ ਲੋਕ ਨੇ, ਵਰਕਰ ਨੇ, ਅਤੇ ਉਹਨਾਂ ਦਾ ਜੀ ਹੁੰਦਾ ਵੀ ਜਦੋਂ ਉਹਨਾਂ ਦਾ ਕੋਈ ਵੀ ਮਹਿਮਾਨ ਆਏ ਅਤੇ ਉਹਨੂੰ ਵੱਧ ਕੇ ਉਹਦੀ ਖਿਦਮਤ ਕੀਤੀ ਜਾਵੇ। ਅਤੇ ਇਹ ਕੱਲ੍ਹ ਜਦੋਂ ਮੈਂ ਇੱਥੇ ਅਪੜਿਆ ਤੇ ਨਾ ਇੱਥੇ ਵੀ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਸੀ, ਇੰਝ ਹੀ ਬਾਰਸਲੋਨਾ ਵਾਲਿਆਂ ਨੇ ਵੀ ਕੀਤਾ ਸੀ, ਜ਼ਾਹਿਰ ਹੈ। ਅਤੇ ਮੈਂ ਇੱਕੋ ਹੀ ਦਰਖਾਸਤ ਇੱਥੇ ਵੀ ਕੀਤੀ, ਉੱਥੇ ਵੀ ਕੀਤੀ, ਗਾਂ ਵੀ ਕਰਾਂਗਾ। ਅੱਗੋਂ ਇੰਗਲੈਂਡ ਜਾਣਾ 3 ਤਾਰੀਖ ਨੂੰ, ਉੱਥੇ ਇਤਜਾਜ ਹੋ ਰਿਹਾ ਕਿ ਖਾਨ ਸਾਹਿਬ ਇਸ ਵੇਲੇ ਜੇਲ੍ਹ 'ਚ ਨੇ। ਰੋਟੀ ਤਾਂ ਅਸੀਂ ਸਾਰੇ ਹੀ ਖਾਂਦੇ ਅਤੇ ਰੋਜ਼ ਹੀ ਖਾਂਦੇ, ਲੇਕਿਨ ਜਦੋਂ ਇਕੱਠੇ ਹੋ ਕੇ ਰੋਟੀ ਖਾਂਦੇ ਅਤੇ ਉਹਦੀਆਂ ਜ਼ਾਹਿਰ ਹੈ ਫਿਰ ਤਸਵੀਰਾਂ ਬਣਦੀਆਂ ਨੇ, ਅਤੇ ਹੋਰ ਉਹ ਪੂਰਾ ਜਿਹੜਾ ਮੰਜ਼ਰਨਾਮਾ ਇਹੋ ਜਿਹਾ ਜਾਂਦਾ ਹੈ ਕਿ ਜਿਵੇਂ ਖਾਨ ਸਾਹਿਬ ਜੇਲੇ ਪਏ ਨੇ ਅਤੇ ਬੰਦੇ ਬਾਹਰ ਜਿਹੜੇ ਨੇ ਉਹ ਅਯਾਸ਼ੀਆਂ ਕਰਨ ਡਏ ਨੇ, ਅਤੇ ਉਹ ਮੌਜਾਂ ਲੁੱਟਣ ਡਏ ਨੇ, ਅਤੇ ਉਹ ਜਨਾਬ ਖਾਬੇ ਪਾੜਨ ਡਏ ਨੇ। ਉਹਦੇ ਨਾਲ ਜਿਹੜਾ ਸਾਡਾ ਵੋਟਰ ਸਪੋਰਟਰ ਹੈ, ਆਮ ਆਵਾਮ ਹੈ, ਜਿਹਦੇ ਦਿਲ ਦੇ ਵਿੱਚ ਖਾਨ ਦੀ ਬੜੀ ਜ਼ਿਆਦਾ ਤਕਲੀਫ ਹੈ, ਉਹਨੂੰ ਤਕਲੀਫ ਹੁੰਦੀ ਹੈ। ਸਾਡਾ ਮਕਸਦ, ਖਾਨ ਸਾਹਿਬ ਨੂੰ ਇਹਦੀ ਤਕਲੀਫ ਨਹੀਂ ਹੋਏਗੀ, ਯਕੀਨ ਕਰੋ। ਉਹਨਾਂ ਨੂੰ ਤਾਂ ਪਤਾ ਹੈ ਵੀ ਲੋਕਾਂ ਚਲੋ ਰੋਟੀ ਖਾਣੀ ਹੈ। ਉਹ ਸਿਆਸੀ ਮਾਮਲੇ ਨੂੰ ਵੀ ਸਮਝਦੇ ਨੇ ਕਿ ਸਿਆਸੀ ਬੰਦੇ ਜਦੋਂ ਇਕੱਠੇ ਹੁੰਦੇ ਨੇ ਕਿਤੇ 5 6 8 ਘੰਟੇ ਕੰਮ ਕਰਨਗੇ ਅਤੇ ਵਿੱਚ ਰੋਟੀ ਵੀ ਖਾਣਗੇ। ਮਤਲਬ ਇਹ ਦੋਸਤ ਜਿਹੜੇ ਇਹਨਾਂ ਨਾਲ ਕੱਲ੍ਹ ਮੇਰੀ ਸ਼ਾਮੀ ਅਗਰ 2-3 ਘੰਟੇ ਮੀਟਿੰਗ ਹੋਈ ਹੈ ਅਤੇ ਉਹ ਰੋਟੀ ਦਾ ਟਾਈਮ ਸੀ, ਉਹਨੂੰ ਰੋਟੀ ਇਹ ਤਾਂ ਨਹੀਂ ਕਰਨਾ ਵੀ ਉਹਨਾਂ, ਮੇਰਾ ਮਤਲਬ ਰੋਜ਼ਾ ਰੱਖ ਲਿਆ, ਕੱਲ੍ਹ ਸ਼ਾਮੀ ਉਹਨਾਂ ਰੋਟੀ ਤਾਂ ਖਾਣੀ ਸੀ ਅਤੇ ਉਹ ਮੇਰੇ ਨਾਲ ਬਹਿ ਕੇ ਵੀ ਖਾ ਲੈਣੀ ਸੀ। ਲੇਕਿਨ ਮੈਂ ਉਹਨਾਂ ਕੋਲੋਂ ਬੜਾ ਸ਼ਰਮਿੰਦਾ ਹਾਂ ਕਿ ਮੈਂ ਉਹਨਾਂ ਦੇ ਨਾਲ ਨਹੀਂ ਜਾ ਸਕਿਆ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦਿੱਤੀ ਹੈ ਵੀ ਉਹ ਜਿਹੜੀਆਂ ਤਸਵੀਰਾਂ ਬਣਦੀਆਂ ਨੇ, ਉਸ ਤੋਂ ਬਾਅਦ ਜਿਹੜੀ ਫਿਰ ਛਤਰੌਲ ਹੁੰਦੀ ਹੈ ਬੰਦੇ ਦੀ ਵਰਕਰ ਦੇ ਕੋਲੋਂ, ਉਹ ਬਹੁਤ ਡਾਢੀ ਹੁੰਦੀ ਹੈ ਔਰ ਸਮਝ ਵੀ ਆਉਂਦੀ ਹੈ। ਅਤੇ ਮੈਂ ਇਸ ਵਾਸਤੇ ਜਿੱਥੇ ਜਿੱਥੇ ਵੀ ਜਾਣਾ, ਜਿਹੜੇ ਮੇਜ਼ਬਾਨ ਨੇ ਉਹਨਾਂ ਕੋਲੋਂ ਮੈਂ ਅਗਲਵੰਡੀ ਜਾ ਕੇ ਇਹ ਗੁਜ਼ਾਰਿਸ਼ ਕਰਨਾ ਅਤੇ ਐਡਵਾਂਸ ਉਹਨਾਂ ਦੇ ਕੋਲੋਂ ਗੁਜ਼ਾਰਿਸ਼ ਕਰਦਾ ਵੀ ਇਹ ਖਾਬਾ ਪ੍ਰੋਗਰਾਮ ਜਦੋਂ ਤੱਕ ਖਾਨ ਸਾਹਿਬ ਜੇਲ੍ਹੋਂ ਬਾਹਰ ਨਹੀਂ ਆਉਂਦੇ, ਇਹਨੂੰ ਆਪਾਂ ਬੰਦ ਕਰ ਦਈਏ। ਜਿਸ ਵੇਲੇ ਜੇਲ੍ਹ ਤੋਂ ਬਾਹਰ ਆਏ ਅਤੇ ਅਸੀਂ ਖਾਬੇ ਵੀ ਖਾਣੇ ਨੇ, ਅਤੇ ਅਸੀਂ ਇੱਕ ਦੂਜੇ ਦੇ ਨਾਲ ਜੱਫੇ ਵੀ ਲਾਉਣੇ ਨੇ, ਅਤੇ ਅਸੀਂ ਗੱਪਸ਼ੱਪ ਵੀ ਲਾਉਣੀ ਹੈ, ਅਤੇ ਹੱਸਣਾ ਖੇਡਣਾ ਵੀ ਹੈ, ਸਾਰਾ ਕੁਝ ਹੋਏਗਾ। ਬਸ ਇਹ ਖਾਨ ਸਾਹਿਬ ਜੇਲ੍ਹ ਤੋਂ ਬਾਹਰ ਆ ਜਾਣ, ਜਿੰਨਾ ਚਿਰ ਉਹ ਜੇਲ੍ਹ 'ਚ ਨੇ ਅਸੀਂ ਆਪਣਾ ਪੋਲੀਟੀਕਲ ਪ੍ਰੋਸੈਸ ਕਰੀਏ ਸਾਦਗੀ ਦੇ ਨਾਲ। ਜੇ ਕਿਤੇ ਮਿਲਣਾ ਤਾਂ ਚਾਹ ਦੇ ਕੱਪ 'ਤੇ ਮਿਲੀਏ, ਨਾਲ ਕੋਈ ਬਿਸਕੁਟ ਸ਼ਿਸਕਟ ਖਾ ਲਈਏ, ਉਹ ਹੀ ਜਿਹੜਾ ਖਾਨ ਦੀ ਫਿਲਾਸਫੀ ਹੈ। ਅਤੇ ਖਾਬਾ ਪ੍ਰੋਗਰਾਮ ਜ਼ਰਾ ਜਿਹੜਾ ਇਹਨੂੰ ਬੰਦ ਰੱਖੀਏ। ਬਾਹਰ ਹੁਣ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ ਚੱਲਨੇ ਇੱਥੋਂ ਪੈਰਿਸ ਫਰਾਂਸ ਤੋਂ। ਤੁਹਾਨੂੰ ਇੱਕ ਤਾਂ ਮੈਂ ਦੱਸ ਦਿੱਤਾ ਵੀ ਕੱਲ੍ਹ 3 ਵਜੇ ਲੌਡੇ ਵੇਲੇ ਦੇ ਵੇਲੇ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਇਤਜਾਜ ਹੋ ਰਿਹਾ, ਅਤੇ ਫਰਾਂਸ ਵਾਲੇ ਵੀ ਆਉਣ ਅਤੇ ਲਾਗੇ ਚਾਗੇ ਵਾਲੇ ਮੁਲਕਾਂ ਦੇ ਇੱਥੇ, ਅਤੇ ਲਾਗੇ ਲਾਗੇ ਹੀ ਇਹ ਕੰਮ, ਤੁਹਾਨੂੰ ਪਤਾ ਕੋਈ ਬਹੁਤ ਦੂਰ ਨਹੀਂ। ਜਿਹੜਾ ਅੱਪੜ ਸਕਦਾ ਜ਼ਰੂਰ ਅੱਪੜੇ।
ਇਹ ਜਿਹੜਾ ਤੁਹਾਨੂੰ ਬਾਰ-ਬਾਰ ਲੋਕੀ ਆਂਦੇ ਨੇ ਵੀ ਇੱਥੇ ਇਤਜਾਜ ਕਰਨ ਦਾ ਫਾਇਦਾ ਨਹੀਂ, ਇੱਥੇ ਹੀ ਫਾਇਦਾ ਜੇ ਮੈਂ ਤੁਹਾਨੂੰ ਬਾਰ-ਬਾਰ ਦੱਸਣਾ, ਕਿਉਂਕਿ ਮਾਲ ਪਾਣੀ ਰੁਪਈਏ ਇੱਥੋਂ ਲੈ ਕੇ ਜਾਣੇ ਨੇ ਇਹਨਾਂ ਨੇ। ਜਦੋਂ ਇੱਥੇ ਰੌਲਾ ਪਾਉਂਦੇ ਹੋ ਤਾਂ ਫਿਰ ਇੱਥੋਂ ਵਾਲੇ ਉਹਨਾਂ ਨੂੰ ਪੁੱਛਦੇ ਨੇ ਵੀ ਜੇ ਤੁਸੀਂ ਐਡੇ ਚੰਗੇ ਹੋ ਤੇ ਆਹ ਜਿਹੜੀ ਖੁਦਾ ਦੀ ਖਲਕਤ ਹੈ ਇਹ ਕਿਉਂ ਗਲੀਆਂ ਬਾਜ਼ਾਰਾਂ ਦੇ ਵਿੱਚ ਜ਼ਿੰਦਾਬਾਦ ਮੁਰਦਾਬਾਦ ਤੇ ਨਾਰੇ ਤੁਹਾਡੇ ਖਿਲਾਫ ਮਾਰਦੀ ਫਿਰਦੀ ਹੈ, ਤੇ ਇਹਨਾਂ ਦਾ ਕੁਝ ਸੋਚੋ। ਇਸ ਲਈ ਇਤਜਾਜ ਬੜਾ ਜ਼ਰੂਰੀ ਜੇ ਤੇ ਤੁਸੀਂ ਸਾਰਿਆਂ ਨੇ ਨਿਕਲ ਕੇ ਜ਼ਰੂਰ ਆਉਣਾ। ਅੱਛਾ ਜੀ, ਪਹਿਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਬਾਜੀ ਮਰੀਮ ਨੇ ਇਹ ਚਾਹ ਬਿਸਕਟਾਂ ਤੋਂ ਖਾਬਿਆਂ ਤੋਂ ਚੇਤੇ ਆਇਆ ਕਿ ਇਮਰਾਨ ਖਾਨ ਸਾਹਿਬ ਤੋਂ ਤੁਹਾਨੂੰ ਪਤਾ ਹੈ ਕਿ ਬੜੀ ਮੁਸ਼ਕਿਲ ਨਾਲ ਚਾਹ ਦਾ ਕੱਪ ਤੇ ਨਾਲ 2 ਬਿਸਕੁਟ, ਜੇ ਕਿਸੇ ਤੀਸਰਾ ਚੁੱਕ ਲਿਆ ਤੇ ਉਹਦੇ ਵੱਲ ਵੇਖਦੇ ਸਨ ਵੀ ਬਈ ਤੂੰ ਇਹ ਘਰੋਂ ਰੋਟੀ ਖਾ ਕੇ ਨਹੀਂ ਆਇਆ। ਤੇ ਹੁਣ ਮਰੀਮ ਸਾਹਿਬਾ ਨੇ ਐਲਾਨ ਕੀਤਾ ਹੈ, ਵੱਡਾ ਇਕਦਾਮ ਚੁੱਕਿਆ, ਉਹਨਾਂ 3200 ਜੀ ਹਾਂ 3200 ਸਹਾਫੀਆਂ ਨੂੰ ਪਲਾਟ ਦੇਣ ਦਾ ਫੈਸਲਾ ਕੀਤਾ। ਇੰਨੇ ਕੀ ਸਹਾਫੀ ਹੋਣੇ ਨੇ ਮੇਨ ਚੈਨਲਾਂ ਤੇ ਮੇਨ ਅਖਬਾਰਾਂ ਦੇ, ਬਲਕਿ ਇਹਦੋਂ ਵੀ ਅੱਧੇ ਹੀ ਹੋਣੇ ਨੇ, ਬਲਕਿ ਅੱਧਿਓਂ ਵੀ ਘੱਟ ਹੋਣੇ ਨੇ। ਮੇਰੀ ਗੱਲ, ਮੈਂ ਮੇਨ ਸਹਾਫੀਆਂ ਦੀ ਗੱਲ ਕਰਨਾ, ਬਾਕੀ ਫਿਰ ਜੂਨੀਅਰ ਤੇ ਹੁੰਦੇ ਨੇ। ਜਿਹੜੇ ਮੇਨ ਸਹਾਫੀ ਨੇ ਤਾਂ ਉਹ ਤਾਂ 400-500 ਹੀ ਹੋਣਾ ਹੈ, ਵੱਡਿਆਂ ਜਿਹੜੇ ਅਖਬਾਰ ਤੇ ਵੱਡੇ ਚੈਨਲ ਨੇ ਉਹਨਾਂ ਦੇ। ਤੇ ਸੋਚੋ 3200 ਨੂੰ ਪਲਾਟ ਦੇਣ ਡਈ, ਤੇ ਹੁਣ ਇਹਨਾਂ ਦੇ ਵਿੱਚੋਂ ਅਗਰ 10% ਹੋਣਗੇ ਜਿਹੜੇ ਕੋਈ ਜ਼ਮੀਰ ਦੀ ਉਸ ਦੇ ਬਾਵਜੂਦ ਗੱਲ ਕਰਨਗੇ, ਬਾਕੀ 90% ਜਿਹੜੇ ਦੋਸਤ ਨੇ ਉਹਨਾਂ ਫਿਰ ਉਸ ਤੋਂ ਬਾਅਦ ਢੋਲ ਜਿਹੜਾ ਉਹ ਮਰੀਮ ਦਾ ਹੀ ਕੁੱਟਣਾ। ਤੇ ਇਹ ਜਿਹੋ ਤਰੀਕਾ, ਇੱਕ ਪਾਸੇ ਚਾਹ ਦਾ ਕੱਪ ਤੇ 2 ਬਿਸਕਟ, ਉਹ ਵੀ ਜਿਹੜਾ ਕੋਈ ਮਿਲ ਪਿਆ, ਤੇ ਇਹ ਦੂਜੇ ਪਾਸੇ ਪਲਾਟ ਤੇ ਪਤਾ ਨਹੀਂ ਕੀ ਕੁਝ। ਤੇ ਹੁਣ ਤੁਹਾਨੂੰ ਸਮਝ ਆਈ ਹੈ ਵੀ ਕਿਉਂ ਸ਼ਰੀਫ ਟੱਬਰ ਜਿਹੜਾ ਹੈ ਉਹ ਨਾ ਸਿਰਫ ਇੱਥੇ ਰਣਜੀਤ ਸਿੰਘ ਤੋਂ ਵੀ ਲੰਮੀ ਹਕੂਮਤ ਕਰ ਬੈਠਾ ਹੈ, ਪੰਜਾਬ ਦੀ ਹਿਸਟਰੀ ਦੀ ਸਭ ਤੋਂ ਲੰਮੀ ਹਜ਼ਾਰਾਂ ਸਾਲਾਂ ਦੇ ਵਿੱਚ ਇਸੇ ਹੀ ਟੱਬਰ ਨੇ ਹਕੂਮਤ ਕੀਤੀ ਹੈ। ਤੇ ਕਿਉਂ ਆਪਣੇ ਸਾਰੇ ਭੈੜੇ ਚੰਗੇ ਕੰਮ ਕਰਨ ਤੋਂ ਬਾਵਜੂਦ ਅੱਜ ਦੇ ਦਿਨ ਤੱਕ ਲੋਕੀ ਇਹੀ ਆਂਦੇ ਨੇ ਵੀ ਖਾਤਾ ਹੈ ਤਾਂ ਲਗਾਤਾ ਵੀ ਹੈ। ਮਤਲਬ ਕਿ ਸਾਰੇ ਇਸ ਗੱਲ ਨੂੰ ਮੰਨਦੇ ਨੇ ਕਿ ਖਾਂਦਾ ਹੈ, ਲੇਕਿਨ ਮਾਜ਼ਰਤ, ਸਾਰੇ ਇਸ ਗੱਲ ਨੂੰ ਮੰਨਦੇ ਨੇ ਕਿ ਖਾਂਦਾ ਹੈ, ਲੇਕਿਨ ਨਾਲ ਸਾਰੇ ਇਹ ਵੀ ਆਂਦੇ ਨੇ ਵੀ ਚਲੋ ਸਾਨੂੰ ਵੀ ਤਾਂ 3200 ਪਲਾਟ ਦਿੰਦਾ ਹੈ। ਬਹਰਹਾਲ ਮੈਂ ਕੋਈ ਪਲਾਟ ਦੇਣ ਦੇ ਖਿਲਾਫ ਨਹੀਂ, ਅਗਰ ਇਹ ਮੈਰਿਟ ਤੇ ਕਿਸੇ ਤਰਤੀਬ ਨਾਲ ਤੇ ਕਿਸੇ ਤਰੀਕੇ ਨਾਲ ਦਿੱਤੇ ਜਾਣ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਕਿਸੇ ਆਪਣੇ ਸਿਆਸੀ ਮਕਸਦ ਵਾਸਤੇ ਨਾ ਦਿੱਤੇ ਜਾਣ। ਬਹਰਹਾਲ ਇਹ ਇਹਨਾਂ ਦਾ ਪੁਰਾਣਾ ਕੰਮ ਹੈ, ਨਵਾਂ ਨਹੀਂ ਹੈ। ਸਭ ਤੋਂ ਪਹਿਲਾਂ ਵੀ ਸਹਾਫੀਆਂ 'ਚ ਪਲਾਟ ਵੰਡਣ ਦਾ ਕੰਮ ਇਹਨਾਂ ਨੇ ਕੀਤਾ ਸੀ, ਤੇ ਉੱਥੋਂ ਰੰਗ ਲੱਗੇ ਨੇ ਇਹਨਾਂ ਨੂੰ, ਤੇ ਸਹਾਫੀ ਵੀ ਇਹਨਾਂ ਦੇ ਨਾਲ ਹੀ ਲੱਗੇ ਨੇ, ਤੇ ਇਹ ਵੀ ਸਹਾਫੀਆਂ ਦੇ ਨਾਲ ਹੀ ਲੱਗੇ ਨੇ। ਤੇ ਉਸ ਤੋਂ ਬਾਅਦ ਜੱਜਾਂ ਨੂੰ ਕੀ ਤੇ ਬਿਊਰੋਕਰੇਟਾਂ ਨੂੰ ਕੀ, ਸਾਰਿਆਂ ਨੂੰ ਹੀ ਇਹਨਾਂ ਨੇ ਪਲਾਟਾਂ ਦੇ ਚੱਕਰ 'ਚ ਪਾ ਦਿੱਤਾ, ਤੇ ਉਹ ਕੰਮ ਹਜੇ ਤੱਕ ਚੱਲ ਰਿਹਾ। ਹੁਣ ਜੀ 3200 ਸਹਾਫੀਆਂ ਨੂੰ ਜਿਹੜਾ ਨਾ ਜੀ ਉਹ ਪਲਾਟ ਬਾਜੀ ਮਰੀਮ ਦੇਏਗੀ, ਇਹਦਾ ਉਹਨਾਂ ਐਲਾਨ ਕੀਤਾ। ਗਾਂਹ ਵੇਖਦੇ ਹਾਂ ਵੀ ਸਹਾਫੀ ਮਗਰੋਂ ਕੀ ਦਿੰਦੇ ਨੇ। ਮਤਲਬ ਕਿ ਉਹ ਜ਼ਾਹਿਰ ਹੈ ਉਹ ਫਿਰ ਆਪਣੀ ਇਹੀ ਹੁੰਦਾ ਕਿ ਜਿਹੜੀ ਕਲਮ ਹੈ ਉਹਨੂੰ ਜ਼ਰਾ ਥੋੜ੍ਹਾ ਜਿਹਾ ਦੂਜੇ ਪਾਸੇ ਕਲਮ ਸਿੱਧੀ ਰਹਿਣ ਦੀ ਬਜਾਏ ਜ਼ਰਾ ਝੁਕ ਜਾਂਦੀ ਹੈ। ਜਦੋਂ ਝੁਕ ਜਾਂਦੀ ਹੈ ਤਾਂ ਫਿਰ ਸਿੱਧਾ ਨਹੀਂ ਲਿਖਦੀ, ਨੁਕਤੇ ਪੂਰੇ ਨਹੀਂ ਪਾਉਂਦੀ, ਬਸ ਇੰਨੀ ਕੀ ਗੱਲ ਹੈ। ਅੱਛਾ ਜੀ, ਅਗਲੇ ਪਾਸੇ ਚੱਲਨੇ, ਅਗਲੇ ਪਾਸੇ ਅਜ਼ਮਾ ਬੁਖਾਰੀ ਸਾਹਿਬਾ ਨੇ ਵੀ ਮੀਡੀਆ ਟਾਕ ਕੀਤੀ। ਉਹਨੇ ਕਿਹਾ ਕਿ ਇੱਕ ਤਾਂ ਸਹਾਫੀਆਂ ਨੂੰ ਪਲਾਟ ਬੜੀ ਛੇਤੀ ਦੇਵਾਂਗੇ, ਤੇ ਇੱਕ ਅਸੀਂ ਰਜਾ ਛੱਡੇ ਨੇ। ਉਹਨਾਂ ਆਪ ਆਖਿਆ, ਜੀ ਹਾਂ, ਵੀਡੀਓ ਵੀ ਉਹਦੀ ਮੌਜੂਦ ਹੈ। ਉਹਨਾਂ ਆਖਿਆ ਵੀ ਅਸੀਂ ਤਾਂ ਸਾਰੇ ਹੀ ਚੈਨਲ ਰਜਾ ਛੱਡੇ ਨੇ, ਤੇ ਹੁਣ ਕੋਈ ਚੈਨਲ ਇਹ ਨਹੀਂ ਆਖ ਸਕਦਾ ਵੀ ਸਾਡੇ ਕੋਲ ਪੈਸੇ ਨਹੀਂ। ਜਿੰਨੇ ਇਸ਼ਤਿਹਾਰ ਅਸੀਂ ਦਿੱਤੇ ਨੇ, ਇਹ ਆਪਣੇ ਮੂੰਹੋਂ ਕਹਿਣ ਡਈਆਂ ਨੇ, ਜਿੰਨੇ ਇਸ਼ਤਿਹਾਰ ਅਸੀਂ ਦਿੱਤੇ ਨੇ ਅਸੀਂ ਤਾਂ ਇੱਕ ਵਾਰੀ ਰੱਜ ਕਰਾਤਾ ਸਾਰੇ ਚੈਨਲਾਂ ਦਾ। ਗੱਲ ਤਾਂ ਠੀਕ ਹੀ ਆਖਣ ਡਈ ਉਹ ਜ਼ਾਹਿਰ ਹੈ ਕੰਟੈਕਸਟ ਕੋਈ ਹੋਰ ਹੋਏਗਾ ਉਹਨਾਂ ਦਾ ਗੱਲ ਕਰਨ ਦਾ, ਉਹ ਕੋਈ ਗੱਲ ਉਹਦੇ 'ਚੋਂ ਹੋਰ ਕੱਢਣ ਡਏ ਹੋਣਗੇ। ਲੇਕਿਨ ਇੱਕ ਗੱਲ ਜਿਹੜਾ ਮੂੰਹ 'ਚੋਂ ਸੱਚ ਨਿਕਲ ਗਿਆ ਉਹ ਇਹ ਹੈ ਵੀ ਅਸੀਂ ਚੈਨਲ ਤੇ ਅਸੀਂ ਅਖਬਾਰਾਂ ਤੇ ਅਸੀਂ ਸਾਰੇ ਮਾਲਕਾਂ ਨੂੰ ਰਜਾ ਛੱਡਿਆ। ਬਹਰਹਾਲ ਅੱਗੇ ਤੁਰਨੇ ਜੀ। ਅਗਲੀ ਖਬਰ ਜਿਹੜੀ ਹੈ ਉਹ ਦੁਬਈ ਤੋਂ ਹੈ, ਤੇ ਉਹ ਇੱਕ ਤੁਸੀਂ ਗਾਣਾ ਤਾਂ ਸੁਣਿਆ ਹੀ ਸੀ, ਮੇਰਾ ਪਾਉਂ ਭਾਰੀ ਹੋ ਗਿਆ। ਉਹ ਤਾਂ ਹੁਣ ਬੜਾ ਪੁਰਾਣਾ ਗਾਣਾ ਹੈ, ਹਿੰਦੁਸਤਾਨੀ ਫਿਲਮ ਦਾ ਸੀ ਤੇ ਜਾਂ ਹਿੰਦੁਸਤਾਨੀ ਕਿਸੇ ਸਿੰਗਰ ਦਾ ਸੀ। ਹੁਣ ਨਵਾਂ ਦੁਬਈ ਤੋਂ ਆ ਗਈ ਜੀ ਖਬਰ। ਉਹ ਇਹ ਹੈ ਕਿ ਜਨਾਬ ਸਦਰੇ ਮਮਲਕਤ ਤੇ ਸਾਡੀ ਅਫਵਾਜ ਦੇ ਸੁਪਰੀਮ ਕਮਾਂਡਰ ਆਸਿਫ ਅਲੀ ਜ਼ਰਦਾਰੀ ਸਾਹਿਬ ਦਾ ਪੈਰ ਭਾਰਾ ਤਾਂ ਨਹੀਂ ਹੋਇਆ, ਪਰ ਕਿਤੇ ਭਾਰੇ ਥਾਂ 'ਤੇ ਰੱਖਿਆ ਗਿਆ, ਪੈਰ ਤੇ ਲੱਗਿਆ। ਤੇ ਉਹ ਇੱਕ ਤੁਹਾਨੂੰ ਚਮਕੀਲੇ ਦਾ ਗਾਣਾ ਵੀ ਯਾਦ ਹੈ, ਮੈਂ ਡਿੱਗੀ ਤਿਲਕ ਕੇ ਤੇ ਛੜੇ ਜੇਠ ਨੇ ਬੁੱਕਲ 'ਚ ਲੈ ਲਈ। ਉਹ ਉਹਦਾ ਪਹਿਲਾ ਗਾਣਾ ਸੀ ਜਿਹੜਾ ਉਹਨੇ ਲਿਖਿਆ ਸੀ। ਤੇ ਆਪਣਾ ਸੁਰਿੰਦਰ ਛਿੰਦਾ ਜੀ ਜਿਹੜੇ ਉਹਨਾਂ ਦੇ ਉਸਤਾਦ ਸਨ ਚਮਕੀਲਾ ਜੀ ਦੇ, ਉਹਨਾਂ ਨੇ ਉਹ ਗਾਣਾ ਗਾਇਆ ਸੀ, ਜਿਸ ਤੋਂ ਜਿਹੜਾ ਸੁਪਰ ਹਿੱਟ ਹੋ ਗਿਆ। ਉਸ ਤੋਂ ਬਾਅਦ ਫਿਰ ਚਮਕੀਲਾ ਜੀ ਆਪ ਗਾਣਾ ਸ਼ੁਰੂ ਹੋ ਗਏ। ਅਗਰ ਚਮਕੀਲਾ ਜੀ ਦੇ ਬਾਰੇ ਨਹੀਂ ਪਤਾ ਤਾਂ ਜਾਂ ਤਾਂ ਪੜ੍ਹੋ, ਤੇ ਜਾਂ ਫਿਰ ਨੈਟਫਲਿਕਸ 'ਤੇ ਉਹਨਾਂ ਦੇ ਉੱਤੇ ਇੱਕ ਡਾਕੂਮੈਂਟਰੀ ਪਈ ਹੈ। ਬੜੇ ਉਹ ਇੱਕ ਮੰਨੇ ਪਰਮੰਨੇ ਸਿੰਗਰ ਨੇ ਪੰਜਾਬ ਦੇ, ਜ਼ਾਹਿਰ ਹੈ ਚੜ੍ਹਦੇ ਪੰਜਾਬ ਦੇ ਨੇ। ਤੇ ਇਹ ਹੁਣ ਜਨਾਬ ਇਹ ਉਹ ਤਾਂ ਡਿੱਗੀ ਤਿਲਕੇ ਸੀ, ਇਹ ਵੀ ਕਿਤੇ ਤਿਲਕ ਪੈਰ ਤੇ। ਲੇਕਿਨ ਇਹ ਜਿਹੜਾ ਪੈਰ ਤਿਲਕਿਆ ਇਹਦੇ ਵਿੱਚ ਮੈਨੂੰ ਕੋਈ ਗੱਲ ਹੋਰ ਨਜ਼ਰ ਆਉਂਦੀ ਹੈ। ਉਹਦੀ ਵਜ੍ਹਾ ਹੈ ਵੀ ਬੰਦੇ ਦਾ ਪੈਰ ਤਿਲਕੇ ਮੋਚ ਆ ਜਾਏ ਤੇ ਜ਼ਾਹਿਰ ਹੈ ਉੱਤੇ ਪੱਟੀ ਛੱਟੀ ਪਲਸਤਰ ਸ਼ਲਸਤਰ ਵੱਜਦਾ ਤੇ ਬੰਦਾ ਆਰਾਮ ਨਾਲ ਪਾਕਿਸਤਾਨ ਵਾਪਸ ਆ ਜਾਂਦਾ। ਜੇ ਉਹ ਵੀ ਸਦਰੇ ਪਾਕਿਸਤਾਨ ਹੋਵੇ, ਮਸੱਲਾ ਅਫਵਾਜ ਦਾ ਸੁਪਰੀਮ ਕਮਾਂਡਰ ਹੋਵੇ, ਜਹਾਜ਼ ਆਪਣਾ ਉਹਦੇ 'ਚ ਬਹਿ ਕੇ ਤੇ ਵਾਪਸ ਆ ਜਾਣਾ। ਉਹਨਾਂ ਐਲਾਨ ਕੀਤਾ ਵੀ ਮੈਂ ਹੁਣ 4 ਹਫ਼ਤੇ ਜਿਹੜਾ ਉਹ ਦੁਬਈ 'ਚ ਹੀ ਹਾਂ, ਮੈਂ ਨਹੀਂ ਇੱਥੋਂ ਜਾਣਾ। ਸਮਝਦੇ ਹੋ ਨਾ, ਮੈਂ ਸਹੁਰੇ ਨਹੀਂ ਜਾਣਾ। ਇਹ ਪਹਿਲਾਂ ਵੀ ਜ਼ਰਦਾਰੀ ਸਾਹਿਬ ਬਾਹਰ ਜਾ ਕੇ ਲੰਮਾ ਉਦੋਂ ਹੀ ਰਹਿੰਦੇ ਨੇ ਜਿਸ ਵੇਲੇ ਮਾਮਲਾਤ ਖਰਾਬ ਹੋਣ।
ਹੁਣ ਮੈਂ ਲੰਬੜਦਾਰ ਸਾਹਿਬ ਨਾਲ ਰਾਬਤਾ ਕੀਤਾ। ਲੰਬੜਦਾਰ ਸਾਹਿਬ ਨੇ ਕਿਹਾ ਕਿ ਇਹਦੀ ਵਜ੍ਹਾ ਜਿਹੜੀ ਲੱਗਦੀ ਉਹ ਇਹ ਹੈ ਕਿ ਆਉਣ ਵਾਲੇ ਵੇਲੇ ਦੇ ਵਿੱਚ ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਨੂੰ ਫਾਰਗ ਕਰਨਾ ਹੈ ਤੇ ਉਹਦੇ ਥਾਂ ਤੇ ਬਿਲਾਵਲ ਨੂੰ ਵਜ਼ੀਰ ਆਜ਼ਮ ਬਣਾਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ। ਇਹ ਹੁਣ ਤਿਆਰੀ ਤੋੜ ਚੜ੍ਹੇਗੀ ਕਿ ਨਹੀਂ, ਇਹ ਲੰਬੜਦਾਰ ਸਾਹਿਬ ਨੇ ਕਿਹਾ ਅਜੇ ਨਹੀਂ ਪਤਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਜਦੋਂ ਸਿਆਸਤ ਕਰਦੇ ਨੇ ਇੱਕ ਤੁਹਾਨੂੰ ਪਤਾ ਸੀਪ ਇਹ ਲਾਉਂਦੇ ਨੇ ਤਾਸ਼ ਦੇ ਪੱਤਿਆਂ ਦੀ, ਇੱਕ ਦੂਜੀ ਪਾਰਟੀ ਲਾਏਗੀ, ਇੱਕ ਤੀਜੀ ਪਾਰਟੀ ਲਾਏਗੀ, ਫਿਰ ਜਿੱਤਦਾ ਕੋਈ ਹੋਰ ਹੈ। ਜਿਵੇਂ ਚੇਤੇ ਕਰੋ, ਮੈਂ ਮੇਰਾ ਖਿਆਲ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ 5 ਮਹੀਨੇ 6 ਮਹੀਨੇ, ਹੁਣ ਤਾਂ 6ਵਾਂ ਮਹੀਨਾ ਸ਼ੁਰੂ ਹੋ ਗਿਆ ਹੋਏਗਾ ਉਸ ਗੱਲ ਨੂੰ, ਚਲੋ 5 ਕਰ ਲਓ, 5 ਮਹੀਨੇ ਪਹਿਲਾਂ ਦੱਸ ਦਿੱਤਾ ਸੀ ਵੀ ਕਾਜ਼ੀ ਫਾਇਜ਼ ਈਸਾ ਜਿਹੜਾ ਉਹਨੂੰ ਐਕਸਟੈਂਸ਼ਨ ਨਹੀਂ ਲੱਭਣੀ, ਉਹਨੇ ਘਰ ਚਲੇ ਜਾਣਾ। ਵਜ੍ਹਾ ਵੀ ਦੱਸੀ ਸੀ ਵੀ ਜਨਰਲ ਆਸਿਮ ਮੁਨੀਰ ਸਾਹਿਬ ਕਦੀ ਵੀ ਨਵਾਜ਼ ਸ਼ਰੀਫ ਤੇ ਕਾਜ਼ੀ ਨੂੰ ਇਕੱਠਿਆਂ ਤਗੜਾ ਨਹੀਂ ਕਰਨਾ ਚਾਹਣਗੇ ਤੇ ਉਹ ਕਾਜ਼ੀ ਨੂੰ ਘਰ ਘੱਲਣਗੇ। ਜਦੋਂ ਮੈਂ 5 ਮਹੀਨੇ ਪਹਿਲਾਂ ਗੱਲ ਕੀਤੀ ਸੀ ਤੇ ਕੋਈ ਬੰਦਾ ਮੰਨਣ ਨੂੰ ਤਿਆਰ ਨਹੀਂ ਸੀ। ਅੱਛਾ, ਮੈਂ ਤੁਹਾਨੂੰ ਹਮੇਸ਼ਾ ਇਹ ਆਂਦਾ ਸਾਂ ਵੀ ਥੋੜ੍ਹਾ ਜਿਹਾ ਚਾਂਸ ਹੈ ਕਿ ਹੋ ਸਕਦਾ ਮਿਲ ਵੀ ਜਾਏ, ਲੇਕਿਨ 90% ਤੋਂ ਜ਼ਿਆਦਾ ਚਾਂਸ ਹੈ ਕਿ ਨਹੀਂ ਮਿਲੇਗਾ। ਉਹ ਮੈਂ ਕਿਉਂ ਆਂਦਾ ਸਾਂ ਥੋੜ੍ਹਾ ਜਿਹਾ ਚਾਂਸ, ਕਿ ਜ਼ਾਹਿਰ ਹੈ ਨਵਾਜ਼ ਸ਼ਰੀਫ ਸਾਹਿਬ ਵੀ ਪੂਰਾ ਪੈਰ ਪੁੱਟ ਕੇ ਜਿਹੜਾ ਉਹ ਪੈਂਡਾ ਨਿਬੇੜਨ ਡਏ ਸਨ ਵੀ ਹਰ ਸੂਰਤ ਕਾਜ਼ੀ ਨੂੰ ਐਕਸਟੈਂਸ਼ਨ ਦੇਣੀ। ਹੋ ਵੀ ਸਕਦਾ ਸੀ ਕਿ ਨਵਾਜ਼ ਸ਼ਰੀਫ ਸਾਹਿਬ ਦੇ ਗੋਡੇ ਥੱਲੇ ਕਿਤੇ ਆਸਿਮ ਮੁਨੀਰ ਸਾਹਿਬ ਕਿਸੇ ਤਰੀਕੇ ਆ ਜਾਂਦੇ ਤੇ ਉਹ ਮੰਨ ਜਾਂਦੇ, ਗੋਡੇ ਥੱਲੇ ਆ ਜਾਂਦੇ, ਉਹਨੂੰ ਕੋ ਮਾਲਿਸ਼ ਮਾਰ ਲੈਂਦੇ, ਕੋਈ ਹੋਰ ਐਸਾ ਬੰਦਾ ਉਹਨਾਂ ਦੇ ਕੋਲ ਘੱਲ ਲੈਂਦੇ, ਕੋਈ ਹੋਏਗਾ ਨਾ ਇਹਨਾਂ ਦੇ ਕੋਲ ਬੰਦਾ ਐਸਾ, ਉਹ ਘਰ ਦਾ ਜੀ, ਕੋਈ ਬਾਹਰੋਂ ਯਾਰ ਸੱਜਣ ਜਿਹਨੂੰ ਘੱਲ ਕੇ, ਜਿਹਦੀ ਜਨਰਲ ਸਾਹਿਬ ਬਹੁਤੀ ਮੰਨਦੇ ਹੋਣ, ਜਿਹਨੂੰ ਨਿੱਕੀ ਜੀ ਹਾਂ ਕਰ ਦਿੰਦੇ ਹੋ, ਜਾਂ ਜਿਹਦੇ ਇੱਕ ਵਾਰੀ ਗੁੱਸਾ ਆਉਣ 'ਤੇ ਜਾਂ ਹੱਸਣ ਦੇ ਉੱਤੇ ਉਹਨਾਂ ਦੇ ਕੋਲੋਂ ਫਿਰ ਇਨਕਾਰ ਕਰਨਾ ਔਖਾ ਹੋ ਜਾਂਦਾ। ਤੇ ਮੈਨੂੰ ਇਸ ਪਾਰੋਂ ਸ਼ੱਕ ਸੀ ਵੀ ਕਿਤੇ ਜਨਰਲ ਸਾਹਿਬ ਫਿਰ ਆਖਰ ਦੇ ਉੱਤੇ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦੇ ਕੇ ਤੇ ਆਪਣੇ ਵਾਸਤੇ ਨਵਾਂ ਅਜ਼ਾਬ ਨਾ ਖੜਾ ਕਰ ਲੈਣ, ਪਰ ਉਹ ਸਿਆਣੇ ਨਿਕਲੇ। ਉਹਨਾਂ ਨੂੰ ਨਵਾਜ਼ ਸ਼ਰੀਫ ਦਾ ਪਤਾ, ਉਹਨਾਂ ਐਕਸਟੈਂਸ਼ਨ ਕੋਈ ਨਹੀਂ ਦਿੱਤੀ ਤੇ ਉਹਨਾਂ ਜਿਹੜਾ ਕਾਜ਼ੀ ਸਾਹਿਬ ਨੂੰ ਫਾਰਗ ਕਰਤਾ। ਤੇ ਕਾਜ਼ੀ ਸਾਹਿਬ ਦਾ ਉੱਥੇ ਜਿਹੜਾ ਹਾਲ ਹੋਇਆ, ਉਹ ਕੁੱਕੜ ਬਣੇ ਨੇ। ਮਤਲਬ ਕਿ ਕੁੱਕੜ ਦਾ ਮਤਲਬ ਇਹ ਹੈ ਉਹ ਮੁਰਗੇ ਬਣੇ ਨੇ, ਜਿਹੜਾ ਅਸੀਂ ਪ੍ਰਾਇਮਰੀ ਸਕੂਲੇ ਸਾਨੂੰ ਮਾਸਟਰ ਜੀ ਬਣਾਉਂਦੇ ਸਨ, ਸਿਰ ਥੱਲੇ ਹੁੰਦਾ ਸੀ ਤੇ ਮੀਆਂ ਵਾਲੀ ਨੂੰ ਆਂਦੇ ਸਨ ਵੀ ਚੁੱਕ ਕੇ ਰੱਖੋ, ਪਿਛਲੇ ਪਾਸੇ ਚੁੱਕ ਕੇ ਰੱਖੋ ਮੀਆਂ ਵਾਲੀ ਨੂੰ। ਜਿਹੜਾ ਗਰੀਬ ਨਹੀਂ ਸੀ ਚੁੱਕਦਾ, ਉਹਦੀ ਮੀਆਂ ਵਾਲੀ 'ਤੇ ਸੋਟੀ ਪੈਂਦੀ ਸੀ ਤੇ ਉਹ ਸਿਰ ਜਿਹੜਾ ਉਹ ਪੈਰਾਂ ਵਾਲੇ ਪਾਸੇ ਨੂੰ ਦੇਈ ਰੱਖੀਦਾ ਸੀ ਤੇ ਮੀਆਂ ਵਾਲੀ ਨੂੰ ਚੁੱਕ ਕੇ ਰੱਖੀਦਾ ਸੀ ਪਿਛਲੇ ਪਾਸਿਓਂ। ਤੇ ਉਹ ਚੁੱਕ ਕੇ ਰੱਖਣਾ ਔਖਾ ਕੰਮ ਹੈ, ਤੁਹਾਨੂੰ ਪਤਾ ਹੈ, ਬੰਦੇ ਦੀਆਂ ਲੱਤਾਂ ਛੱਤਾਂ 'ਚ ਪੀੜ ਵੀ ਹੁੰਦੀ ਹੈ। ਜਿਸ ਵੇਲੇ ਉੱਤੋਂ ਕੰਨ ਫੜਨਾ ਉਹਨੂੰ ਆਂਦੇ ਸਨ ਜਾਂ ਮੁਰਗਾ ਬਣਨਾ ਆਂਦੇ ਸਨ, ਉਹ ਜਿਸ ਵੇਲੇ 5-7 ਮਿੰਟ 10 ਮਿੰਟ 15 ਮਿੰਟ ਬੰਦਾ ਬਣਿਆ ਹੋਵੇ ਤੇ ਉਂਝ ਹੀ ਕਈ ਵਾਰੀ ਅੱਖਾਂ ਅੱਗੇ ਹਨੇਰਾ ਆਉਂਦਾ ਤੇ ਬੰਦਾ ਜਾ ਪੈਂਦਾ ਅਗਲੇ ਪਾਸੇ। ਪਰ ਸਾਡੇ ਮਾਸਟਰ ਵੀ ਸੌਂ ਜਾਂਦੇ ਸਨ ਇਹੋ ਜਿਹੇ ਅਹਿਕਾਮਾਤ ਦੇ ਕੇ। ਕਾਜ਼ੀ ਸਾਹਿਬ ਵੀ ਇੰਝ ਹੀ ਕੁੱਕੜ ਬਣੇ ਸਨ, ਸਿਰ ਜਿਹੜਾ ਸੀਟ ਦੇ ਥੱਲੇ ਦਿੱਤਾ ਸੀ ਤੇ ਮੀਆਂ ਵਾਲੀ ਪਿੱਛੋਂ ਤਾਂ ਚੁੱਕੀ ਸੀ। ਤੇ ਬਹਰਹਾਲ ਗੱਲ ਇਹ ਹੈ, ਮੁਖਤਸਰ ਇਹ ਹੈ ਕਿ ਇਹ ਮੀਆਂ ਵਾਲੀ ਤੋਂ ਚੇਤੇ ਆਇਆ, ਇਹ ਇੱਕ ਸੱਜਣ ਹੈ ਬਾਰਸਲੋਨਾ ਦੇ ਵਿੱਚ, ਇਹਦਾ ਇੱਕ ਬੜਾ ਵੱਡਾ ਇਤਰਾਜ਼ ਹੈ ਮੇਰੇ 'ਤੇ। ਮੈਂ ਇਹ ਤੋਂ ਮਾਜ਼ਰਤ ਚਾਹੁੰਦਾ, ਇਹ ਬੜਾ ਹੀ ਪਿਆਰ ਕਰਦਾ ਇਮਰਾਨ ਖਾਨ ਨੂੰ, ਇਹ ਬੰਦਾ ਬੜਾ ਹੀ ਪਿਆਰ ਕਰਦਾ ਅਤੇ ਉਹਨਾਂ ਦੀ ਮਾਰਫਤ ਮੈਨੂੰ ਵੀ ਪਿਆਰ ਕਰਦਾ। ਇਹ ਮੇਰੇ ਨਾਲ ਤਸਵੀਰ ਖਿੱਚਣਾ ਚਾਹੁੰਦਾ ਸੀ। ਬੰਦੇ ਉੱਥੇ ਤੁਹਾਨੂੰ ਪਤਾ ਹੈ ਵੀ ਜਿੰਨਾ ਕੁ ਨਿਕਲ ਆਈ ਖਲਕਤ ਉੱਥੇ ਬਾਰਸਲੋਨਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ। ਹੁਣ ਵੇਖਦੇ ਆ ਪੈਰਿਸ ਵਾਲੇ ਕੀ ਪਿੜ ਪਾਉਂਦੇ ਨੇ ਤੇ ਅੱਗੋਂ ਇੰਗਲੈਂਡ ਵਾਲੇ ਕੀ ਪਿੜ ਪਾਉਂਦੇ ਨੇ। ਬਹਰਹਾਲ ਬਾਰਸਲੋਨਾ ਵਾਲਿਆਂ ਨੇ ਤਾਂ ਇੱਕ ਵਾਰ ਚੱਸ ਕਰਾ ਦਿੱਤੀ। ਉੱਥੇ ਖਲਕਤ ਇੰਨੀ ਆਈ ਸੀ ਵੀ ਇਹ ਵੀਰ ਜਿਹੜਾ ਹੈ ਫੋਟੋ ਲੈਣ ਦੀ ਕੋਸ਼ਿਸ਼ ਕਰਦਾ ਰਿਹਾ। ਆਖਿਰਕਾਰ ਇਹਨੇ ਇੱਕ ਫੋਟੋ ਲਈ। ਇਹ ਫੋਟੋ ਥੋੜ੍ਹੀ ਮਾਯੂਬ ਜੀ ਹੈ, ਹਲਕਾ ਜਿਹਾ ਮੈਂ ਧੁੰਦਲਾ ਕੀਤਾ ਥਾਂ, ਇਹਨੂੰ ਜ਼ਰਾ ਮਤਲਬ ਸਮਝੋ ਵੀ ਉਹ ਸਮਝਾਉਣਾ ਤੁਹਾਨੂੰ। ਬਹਰਹਾਲ ਇਹਨੇ ਫੋਟੋ ਲਈ ਤੇ ਉਹ ਫੋਟੋ ਦੇ ਵਿੱਚ ਵੀ ਕੋਈ ਸੱਜਣ ਪਿੱਛੇ ਖਲੋਤਾ ਹੈ, ਮਤਲਬ ਪਿਛਲੇ ਪਾਸੇ ਮੈਂ ਖਲੋਤਾ, ਦਰਮਿਆਨ 'ਚ ਇੱਕ ਸੱਜਣ ਖਲੋਤਾ ਤੇ ਉਹ ਸੱਜਣ ਦੀ ਜਿਹੜੀ ਪੈਂਟ ਥੱਲੇ ਹੋਈ ਹੈ ਤੇ ਮੀਆਂ ਵਾਲੀ ਨਜ਼ਰ ਆਉਣ ਡਈ ਹੈ। ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਉਹ ਇਸ ਬੰਦੇ ਨੇ ਫਿਰ ਗਿਲਾ ਘੱਲਿਆ ਕਿਸੇ ਸਾਡੇ ਮਲਕ ਸ਼ਹਿਬਾਜ਼ ਸਾਹਿਬ ਨੇ ਉਹਨਾਂ ਦੇ ਹੱਥ ਗਿਲਾ ਘੱਲਿਆ। ਉਹਨੇ ਆਖਿਆ ਜੀ ਮੈਂ ਗਿੱਲ ਸਾਹਿਬ ਨਾਲ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ, ਇੱਕ ਤਸਵੀਰ ਆਈ ਤੇ ਉਹਦੇ ਵਿੱਚ ਮੀਆਂ ਵਾਲੀ ਆ ਗਈ। ਮੈਨੂੰ ਦੱਸੋ ਮੈਂ ਕਿਹੜੇ ਪਾਸੇ ਜਾਵਾਂ? ਮੈਂ ਤੇ ਉਹਨੇ ਤਸਵੀਰ ਨਾ ਕਿਸੇ ਨੂੰ ਦੇਣ ਜੋਗਾ, ਨਾ ਘੱਲਣ ਜੋਗਾ, ਨਾ ਰੱਖਣ ਜੋਗਾ। ਉਹਨਾਂ ਨੇ ਮੈਨੂੰ ਤਸਵੀਰ ਘੱਲੀ ਤੇ ਮੇਰਾ ਵੀ ਵੇਖ ਕੇ ਹਾਸਾ ਨਿਕਲ ਗਿਆ, ਕਿਉਂਕਿ ਜ਼ਾਹਿਰ ਹੈ ਬੰਦਾ ਫਸ ਗਿਆ। ਆਪਣਾ ਮੂੰਹ ਹੈ ਉਸ ਬੰਦੇ ਦਾ, ਪਿਛਲੇ ਪਾਸੇ ਮੈਂ ਵੀ ਖਲੋਤਾ ਦੇ ਵਿੱਚ ਦਰਮਿਆਨ ਦੇ ਵਿੱਚ। ਇਹਨੂੰ ਵੈਸੇ ਅੰਗਰੇਜ਼ੀ 'ਚ ਫੋਟੋ ਬੰਬ ਕਰਨਾ ਆਉਂਦੇ ਨੇ, ਪਰ ਇਹਨੂੰ ਤਾਂ ਮੈਂ ਆਖਾਂਗਾ ਵੀ ਡਰਟੀ ਬੰਬ ਕਰ ਦਿੱਤਾ, ਸਿਰਫ ਫੋਟੋ ਬੰਬ ਹੀ ਨਹੀਂ ਕੀਤਾ। ਬਹਰਹਾਲ ਭਾਈ ਜੀ, ਤੁਹਾਡੇ ਨਾਲ ਮੇਰਾ ਵਾਅਦਾ ਰਿਹਾ, ਅਗਲੀ ਵਾਰੀ ਮੈਂ ਸਪੇਨ ਆਇਆ ਜਾਂ ਤੁਸੀਂ ਕਿਸੇ ਐਸੇ ਸ਼ਹਿਰ 'ਚ ਹੋਏ ਵੀ ਜਿੱਥੇ ਮੈਂ ਮੌਜੂਦ ਹੋਵਾਂ, ਤੁਸੀਂ ਮਲਕ ਸ਼ਹਿਬਾਜ਼ ਸਾਹਿਬ ਨੂੰ ਜਾਂ ਸ਼ਰਾਜ਼ ਸਾਹਿਬ ਨੂੰ ਜਾਂ ਸਬੂਰ ਸਾਹਿਬ ਨੂੰ ਤੁਸੀਂ ਰਾਬਤਾ ਕਰਨਾ ਤੇ ਤੁਸੀਂ ਜਨਾਬ ਉਹਨਾਂ ਨੂੰ ਦੱਸਣਾ, ਜਾਂ ਦੂਸਰੇ ਜਿਹੜੇ ਦੋਸਤ ਅਹਿਬਾਬ ਨੇ ਉੱਥੇ ਬੜੇ ਸਾਰੇ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲੈ ਪਾਉਂਦਾ ਜ਼ਾਹਿਰ ਹੈ, ਉਹਨਾਂ ਦੋਸਤਾਂ ਨੂੰ ਤੁਸੀਂ ਦੱਸਣਾ ਤੇ ਮੈਂ ਜਨਾਬ ਨਾਲ ਤਸਵੀਰ ਜ਼ਰੂਰ ਖਿਚਵਾਵਾਂਗਾ। ਔਰ ਕੋਸ਼ਿਸ਼ ਕਰਾਂਗੇ ਵੀ ਅਗਲੀ ਵਾਰੀ ਕੋਈ ਬੰਦਾ ਢਿੱਲੇ ਨਾਲੇ ਵਾਲਾ ਨਾ ਹੋਵੇ ਉੱਥੇ, ਜਿਹਦਾ ਮੇਰਾ ਮਤਲਬ ਖਲੋਤੇ ਦਾ ਹੀ ਸਾਰਾ ਕੁਝ ਨਜ਼ਰ ਆਉਣ ਡਿਆ ਹੋਵੇ। ਇਹ ਭਾਈ ਉਹਨਾਂ ਦੀ ਹਾਲਤ ਤੇ ਨਵਾਜ਼ ਸ਼ਰੀਫ ਵਾਲੀ ਹੋਈ ਸੀ ਵੀ ਹਰ ਸ਼ੈ ਹੀ ਨਜ਼ਰ ਆਉਣ ਡਈ, ਇਸ ਵੇਲੇ ਕੋਈ ਸ਼ੈ ਵੀ ਕੱਜੀ ਨਹੀਂ ਗਈ। ਬਹਰਹਾਲ ਇਹ ਤਾਂ ਗੱਲ ਜ਼ਰਾ ਥੋੜ੍ਹੀ ਜਿਹੀ ਵਗਾਵੀਂ ਨਿਕਲ ਗਈ, ਪਰੇ ਪਾਸੇ ਨੂੰ ਨਿਕਲ ਗਈ, ਬਾਰਸਲੋਨਾ ਵਾਲਿਆਂ ਵਾਲੇ ਪਾਸੇ ਨੂੰ।
ਲੇਕਿਨ ਕਹਿਣ ਦਾ ਮਕਸਦ ਇਹ ਵੀ ਫੋਟੋ ਜੋ ਖਰਾਬ ਹੋ ਗਈ, ਮੈਨੂੰ ਵੀ ਉਹਦਾ ਹਿਰਖ ਹੈ, ਪਰ ਖਰਾਬ ਵੀ ਇਹੋ ਜਿਹੀ ਹੋਈ, ਉਹਦੇ ਤੇ ਹੁਣ ਕੀ ਗੱਲ ਕਰੀਏ। ਹੋਰ ਇਹ ਹੁਣ ਤੁਸੀਂ ਬਹਰਹਾਲ ਤਸਵੀਰ ਕਿਸੇ ਨੂੰ ਨਾ ਦਿਆ ਜੇ, ਮੈਂ ਤੇ ਹੁਣ ਇਹ ਧੁੰਦਲੀ ਕਰਕੇ ਲਾਤੀ ਹੈ, ਲੇਕਿਨ ਇਹਦਾ ਕੋਈ ਹੱਲ ਹੈ ਨਹੀਂ। ਕੋਈ ਆਂਦਾ ਸੀ ਜੀ ਉਹਨਾਂ ਕੁ ਥਾਂ ਜਿਹੜਾ ਨੰਗਾ ਉਹਦੇ ਉੱਤੇ ਜ਼ਰਾ ਥੋੜ੍ਹਾ ਜਿਹਾ ਕੋਈ ਫੁੱਲ ਲਾ ਦਿਓ ਗੋਭੀ ਦਾ, ਕੋਈ ਹੋਰ ਸ਼ੈ ਲਾ ਦਿਓ, ਚਲੋ ਤਸਵੀਰ ਤੱਕ। ਭਰਾ ਮੇਰਿਆ ਜੋ ਵੀ ਲਾਇਆ ਤੂੰ, ਇਹ ਮਾਹੌਲ ਹੀ ਬਣਨਾ, ਤੇ ਇਸ ਵਾਸਤੇ ਮਿਹਰਬਾਨੀ ਕਰ, ਇੰਤਜ਼ਾਰ ਕਰ ਲੈ, ਅਗਲੀ ਵਾਰੀ ਤੇਰੇ ਨਾਲ ਫੋਟੋ ਖਿਚਾਵਾਂਗੇ। ਬਹਰਲੇ ਬੰਦਾ ਗੁੱਸੇ 'ਚ ਬੜਾ ਹੈ ਵੀ ਇੱਕੋ ਹੀ ਤਸਵੀਰ ਆਈ ਹੈ ਤੇ ਉਹਦੇ ਵਿੱਚ ਵੀ ਜਨਾਬ ਇਹ ਡਰਟੀ ਫੋਟੋ ਬੰਬ ਹੋ ਗਿਆ। ਅੱਛਾ ਜੀ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸਾਂ ਉਹ ਇਹ ਸੀ ਕਿ ਇਹ ਹੁਣ ਜਿਸ ਵੇਲੇ ਕਾਜ਼ੀ ਸਾਹਿਬ ਦਾ ਸੀ ਉਦੋਂ ਵੀ ਮੈਨੂੰ ਸੀ ਕਿ ਹੋ ਸਕਦਾ ਇੱਧਰ ਉੱਧਰ, ਤੇ ਹੁਣ ਵੀ ਚਾਂਸ ਹੈਗਾ ਕਿ ਬਿਲਾਵਲ ਸਾਹਿਬ ਦੇ ਮੁਕਾਬਲੇ 'ਚ ਸ਼ਬਾਜ਼ ਸ਼ਰੀਫ ਹੀ ਜਿੱਤ ਜਾਏ ਤੇ ਕੰਮ ਤੁਰਿਆ ਰਵੇ। ਲੇਕਿਨ ਲੰਬੜਦਾਰ ਸਾਹਿਬ ਨੇ ਦੱਸਿਆ ਵੀ ਇਹ ਤੈਅ ਹੋਇਆ ਸੀ ਕਿ 26ਵੀਂ ਤਰਮੀਮ ਕਰਵਾਓਗੇ ਤੇ ਫਿਰ ਬਿਲਾਵਲ ਨੂੰ ਅਸੀਂ ਜਿਹੜਾ ਉਹ ਵਜ਼ੀਰ ਆਜ਼ਮ ਬਣਵਾ ਦੇਵਾਂਗੇ। ਹੁਣ ਉਹ ਜਿਹੜੀ ਗੱਲ ਤੈਅ ਹੋਈ ਸੀ ਉਹਦੇ ਉੱਤੇ ਜ਼ਰਦਾਰੀ ਸਾਹਿਬ ਜਾ ਕੇ ਰੁੱਸ ਕੇ ਬਹਿ ਗਏ ਨੇ ਵੀ ਇਹਦੇ 'ਤੇ ਤੁਸੀਂ ਕੰਮ ਛੇਤੀ ਨਹੀਂ ਕਰਨ ਡਏ ਜਿੰਨਾ ਸਾਡੇ ਨਾਲ ਵਾਅਦਾ ਹੋਇਆ ਸੀ। ਤੇ ਤੁਸੀਂ ਜ਼ਰਾ ਵੇਖਿਆ ਵੀ ਇੱਕ ਬਿਲਾਵਲ ਸਾਹਿਬ ਨੇ ਵੀ ਆਪਣੀ ਤਸਵੀਰ ਛਾਇਆ ਕੀਤੀ ਹੈ, ਤਸਵੀਰ ਬੜੀ ਡੈਂਡੀ ਹੈ, ਪਤਾ ਨਹੀਂ ਹੁਣ ਫੋਟੋਸ਼ਾਪ ਹੈ ਕਿ ਕੀ ਹੈ। ਤੇ ਇੰਜ ਲੱਗਦਾ ਕਿ ਬਿਲਾਵਲ ਸਾਹਿਬ ਨੇ ਜਾਂ ਤਾਂ ਇੱਥੋਂ ਸ਼ੇਵ ਸ਼ੂਵ ਕੀਤੀ ਹੈ ਤੇ ਜਾਂ ਕੋਈ ਵੈਕਸ ਚੈਕਸ ਕੀਤੀ ਹੈ। ਬਹਰਹਾਲ ਤਸਵੀਰ ਜਿਹੜੀ ਆਈ ਹੈ ਉਹ ਤਾਂ ਪੂਰੇ ਮੀਡੀਆ 'ਤੇ ਹੈ। ਮੈਂ ਪਹਿਲਾਂ ਸੋਚਿਆ ਫੋਟੋਸ਼ਾਪ ਹੈ, ਲੇਕਿਨ ਉਹ ਫਿਰ ਦੇਖਿਆ ਕਿ ਸਾਰੇ ਸਹਾਫੀਆਂ ਨੇ ਹਰ ਥਾਂ 'ਤੇ ਉੱਤੇ ਤਬਸਰੇ ਹੋਏ ਨੇ, ਤੇ ਉਹਦਾ ਮਤਲਬ ਫੋਟੋ ਠੀਕ ਹੈ। ਮਤਲਬ ਬਿਲਾਵਲ ਸਾਹਿਬ ਵੀ ਮੁਕੰਮਲ ਵਜ਼ੀਰ ਆਜ਼ਮ ਬਣਨ ਵਾਸਤੇ ਨਹਾ ਧੋ ਕੇ ਆਪਣਾ, ਮੇਰਾ ਮਤਲਬ ਹੈ ਕਿ ਵੈਕਸ ਚੈਕਸ ਕਰਕੇ, ਮਤਲਬ ਮੁਕੰਮਲ ਤਿਆਰ ਨੇ ਉਹ ਵੀ। ਤੇ ਵੇਖਦੇ ਹੁਣ ਅੱਗੋਂ ਕੀ ਬਣਦਾ, ਉਹਨਾਂ ਨੂੰ ਵਜ਼ੀਰ ਆਜ਼ਮ ਬਣਾਇਆ ਜਾਂਦਾ ਕਿ ਨਹੀਂ। ਦੂਜੇ ਪਾਸੇ ਇੱਕ ਭਰਾ ਜਿਹੜਾ ਉਹ ਇਸੇ ਕੰਮ ਨੂੰ ਡੱਕਣ ਵਾਸਤੇ ਪਤਾ ਲੱਗਾ ਵੀ ਅਮਰੀਕਾ ਪੜਿਆ ਤੇ ਉੱਥੇ ਉਹ ਮਿੰਤਰਲਾ ਕਰਨ ਡਿਆ। ਉੱਥੇ ਪਤਾ ਨਹੀਂ ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਵੀ ਕਾਜ਼ੀ ਸਾਹਿਬ ਤਰ੍ਹਾਂ ਮੀਆਂ ਵਾਲੀ ਚੁੱਕੀ ਹੈ ਜਾਂ ਕੀ ਕੀਤਾ, ਇਹ ਨਹੀਂ ਮੈਨੂੰ ਪਤਾ, ਲੇਕਿਨ ਬਹਰਹਾਲ ਉਹ ਵੀ ਉੱਥੇ ਨੇ। ਦੂਜੇ ਪਾਸੇ ਸ਼ਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਮੁਹੰਮਦ ਬਿਨ ਸਲਮਾਨ ਸਾਹਿਬ ਦੇ ਕੋਲ ਨੇ। ਅੱਛਾ, ਸ਼ਬਾਜ਼ ਸ਼ਰੀਫ ਸਾਹਿਬ ਜ਼ਰਾ ਥੋੜ੍ਹਾ ਜਿਹਾ ਮੇਰਾ ਮਤਲਬ, ਕਿਉਂਕਿ ਜ਼ਰਾ ਉਹਨਾਂ ਦਾ ਜ਼ਰਾ ਮਤਲਬ ਇਹ ਤਾਂ ਨਹੀਂ ਮੈਂ ਆਖਣਾ ਚਾਹੁੰਦਾ, ਵੈਸੇ ਤਾਂ ਬੜੇ ਜ਼ਬਰਦਸਤ ਆਦਮੀ ਨੇ, ਲੇਕਿਨ ਨਿੱਕੇ ਨੇ ਜ਼ਰਾ ਦੂਜੇ ਬੰਦਿਆਂ ਦੇ ਹਿਸਾਬ ਨਾਲ, ਆਪਣੇ ਟੱਬਰ ਦੇ ਵਿੱਚੋਂ ਵੀ ਨਿੱਕੇ ਨੇ, ਨਿੱਕੇ ਮਤਲਬ ਨਿੱਕੇ। ਤੇ ਉਹ ਮੇਰਾ ਮਤਲਬ ਉਹਨਾਂ ਮੀਆਂ ਵਾਲੀ ਚੁੱਕੀ ਨਾ ਚੁੱਕੀ, ਉਹ ਤਾਂ ਮੇਰਾ ਮਤਲਬ ਉਹਨਾਂ ਦਾ ਜਿਹੜਾ ਪੂਰਾ ਸਿਸਟਮ ਹੈ ਉਹਦੇ ਵਿੱਚ ਉਹ ਵੈਸੇ ਹੀ ਇਹ ਹੈ ਕੰਮ। ਤੇ ਉਹ ਹੁਣ ਉੱਥੇ ਕੀ ਗੱਲ ਕਰਦੇ ਨੇ ਮੁਹੰਮਦ ਬਿਨ ਸਲਮਾਨ ਸਾਹਿਬ ਨਾਲ, ਮੈਨੂੰ ਨਹੀਂ ਪਤਾ। ਲੇਕਿਨ ਲੰਬੜਦਾਰ ਸਾਹਿਬ ਦੀ ਖਬਰ ਇਹ ਹੈ ਵੀ ਉਹ ਭਰਾ ਅਮਰੀਕਾ 'ਚ ਤੇ ਸਾਊਦੀ ਅਰਬ 'ਚ, ਤੇ ਉਹ ਵੀ ਇਹੀ ਮੰਤਰਲਾ ਕਰਨ ਡਏ ਨੇ ਵੀ ਬਿਲਾਵਲ ਨੂੰ ਡੱਕੋ, ਸਾਨੂੰ ਹੀ ਰਹਿਣ ਦਿਓ, ਅਸੀਂ ਪਾਲਿਸ਼ ਬਹੁਤੀ ਮਾਰਦੇ ਹਾਂ। ਤੇ ਇਹ ਰੌਲਾ ਪਿਆ ਜੀ ਇਹਨਾਂ ਦਾ। ਤੇ ਨਾਲ ਲੇਕਿਨ ਮੈਨੂੰ ਜ਼ਾਤੀ ਦਿਲ ਦੇ ਵਿੱਚੋਂ ਇੱਕ ਹੋਰ ਵੀ ਫਿਕਰ ਹੈ। ਉਹ ਫਿਕਰ ਇਹ ਹੈ ਕਿ ਜ਼ਰਦਾਰੀ ਸਾਹਿਬ ਵੀ ਬਾਹਰ ਨੇ, ਸ਼ਬਾਜ਼ ਸ਼ਰੀਫ ਵੀ ਬਾਹਰ ਹੈ, ਨਵਾਜ਼ ਸ਼ਰੀਫ ਵੀ ਬਾਹਰ ਹੈ, ਹਮਜ਼ਾ ਸ਼ਬਾਜ਼ ਵੀ ਬਾਹਰ ਹੈ, ਸਲਮਾਨ ਸ਼ਬਾਜ਼ ਦਾ ਪਤਾ ਲੱਗਾ ਸ਼ਾਇਦ ਬਾਹਰ ਹੈ, ਤੇ ਮਰੀਮ ਸਾਹਿਬਾ ਵੀ ਜਾ ਰਹੀਆਂ। ਤੇ ਪਿੱਛੋਂ ਇਹਨਾਂ ਕੋਈ ਨਵਾਂ ਕੱਟਾ ਤਾਂ ਨਹੀਂ ਖੋਲ੍ਹਣਾ, ਕੋਈ ਭੈੜਾ ਕੰਮ ਤਾਂ ਨਹੀਂ ਕਰਨਾ ਜਿਹੜਾ ਸਾਰੇ ਹੀ ਚੱਲੇ ਨੇ। ਪਰ ਲੰਬੜਦਾਰ ਸਾਹਿਬ ਕਹਿੰਦੇ ਨੇ ਉਹਨਾਂ ਦੀ ਖਬਰ ਇਹ ਵੀ ਨਹੀਂ, ਇਹੋ ਜਿਹਾ ਕੋਈ ਰੌਲਾ ਨਹੀਂ, ਇਹਨਾਂ ਦੀ ਆਪੇ ਹੀ ਛਿੱਤਰਾਂ 'ਚ ਦਾਲ ਵੰਡਣ ਦੇ ਵੇਲੇ 'ਤੇ ਆਏ ਨੇ। ਤੇ ਇਹ ਹੁਣ ਜ਼ਰਦਾਰੀ ਸਾਹਿਬ ਜਿਹੜਾ ਉੱਥੇ ਜਾ ਕੇ ਬੈਠੇ ਨੇ ਉਹ ਇਹ ਕਾਰ ਹੈ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਛੇਤੀ ਨਾਲ ਦੇ ਦਈਏ, ਕੋਈ ਖਬਰਾਂ ਅੱਜ ਘੱਟ ਸਨ ਕਿ PIA ਦੀ ਨਿਜਕਾਰੀ ਹੋਈ ਹੈ ਤੇ ਬੋਲੀ ਇੱਕੋ ਹੀ ਪਾਰਟੀ ਨੂੰ ਦੇਣ ਦਿੱਤੀ ਹੈ। ਕੋਈ ਜਨਰਲ ਸਾਹਿਬ ਨੇ ਇਸ ਵੇਲੇ ਆਖਿਆ ਜਾਂਦਾ ਹੈ ਰਿਪੋਰਟਡਲੀ ਕਿ ISI 'ਚ ਨੇ, ਸਰਵਿੰਗ ਨੇ, ਉਹਨਾਂ ਜਿਹੜੀਆਂ 5 ਪਾਰਟੀਆਂ ਸਨ ਉਹਨਾਂ ਨੂੰ ਆਖਿਆ ਵੀ ਤੁਸੀਂ ਘਰ ਚਲੇ ਜਾਓ ਸਾਰੀਆਂ, ਤੁਸੀਂ ਨਹੀਂ ਬੋਲੀ ਦੇਣੀ, ਇੱਕੋ ਹੀ ਦੇਗਾ। ਨਿਊ ਬਲੂ ਵਰਲਡ ਸਿਟੀ ਵਾਲੇ ਜਿਹੜੇ ਨੇ ਤੇ ਸੁਨੋ TV ਦੇ ਮਾਲਕਾਨ, ਉਹਨਾਂ ਨੇ ਆਖਿਆ ਕਿ ਜਨਾਬ ਸਿਰਫ ਤੁਸੀਂ ਬੋਲੀ ਦੇਣੀ ਹੈ, ਤੇ ਕਿਉਂਕਿ ਉਹ ਚਾਹੁੰਦੇ ਸਨ ਸ਼ਾਇਦ ਕਿ ਉਹਨਾਂ ਨੂੰ ਮਿਲ ਜਾਏ। ਅੱਛਾ, ਉਹਨਾਂ ਦੇ ਕੋਲ ਵੀ 2 ਜਨਰਲ ਸਾਹਿਬ ਨੇ, ਹਾਂਜੀ, ਇੱਕ ਜਨਰਲ ਵੜੈਚ ਸਾਹਿਬ ਨੇ, ਆਰਫ ਵੜੈਚ ਸਾਹਿਬ, ਇੱਕ ਜਨਰਲ ਸਜਾਦ ਰਸੂਲ ਸਾਹਿਬ ਨੇ। ਇਹ ਦੋਵੇਂ ਜਨਰਲ ਸਾਹਿਬਾਨ ਜਿਹੜੇ ਰਿਟਾਇਰ ਨੇ ਤੇ ISI 'ਚ ਕੰਮ ਕਰਦੇ ਰਹੇ ਨੇ। ਤੇ ਇਹ ਆਖਿਆ ਜਾਂਦਾ ਮੁਬੈਨਾ ਤੌਰ 'ਤੇ ਕਿ ਬਲੂ ਵਰਲਡ ਦੇ ਵਿੱਚ ਤੇ ਆਪਣਾ ਸੁਨੋ TV 'ਚ ਆਮ ਅਹੁਦਿਆਂ 'ਤੇ ਕੰਮ ਕਰਦੇ ਨੇ। ਤੇ ਇਹ ਵੀ ਜ਼ਾਹਿਰ ਹੈ ਇਹਨਾਂ ਦੀ ਵੀ ਖੁਆਇਸ਼ ਇਹੀ ਹੈ ਵੀ ਇਹਨਾਂ ਨੂੰ ਹੀ ਜਾਂ ਇਹਨਾਂ ਦੇ ਗਰੁੱਪ ਨੂੰ ਹੀ ਮਿਲੇ PIA। ਤੇ PIA ਦਾ ਜਿਹੜਾ ਇੱਕ ਜਹਾਜ਼ ਹੈ ਨਾ 777 ਜਿਹੜਾ, ਉਹ ਕੋਈ $450 ਮਿਲੀਅਨ ਦਾ ਬਣਦਾ ਹੈ, ਪੌਣੇ 500 ਮਿਲੀਅਨ ਡਾਲਰ ਦਾ, ਮਤਲਬ ਕਿ 12-14 ਅਰਬ ਰੁਪਇਆ ਇੱਕ ਜਹਾਜ਼ ਦੀ ਕੀਮਤ ਹੈ। ਤੇ 12 ਜਹਾਜ਼ ਨੇ 777 PIA ਦੇ ਕੋਲ। ਪਰ ਪੂਰੀ PIA ਦਾ ਮੁੱਲ ਇਹਨਾਂ ਨੇ ਕੀ ਲਾਇਆ, ਪੂਰੀ PIA ਦਾ ਮੁੱਲ ਇਹਨਾਂ 10 ਅਰਬ ਰੁਪਈਆ ਲਾਇਆ। ਇਹ ਜੇ ਰੌਲਾ ਨਾ ਪੈਂਦਾ, ਸਕੈਂਡਲ ਨਾ ਆਉਂਦਾ, ਜਰਨੈਲ ਸਾਹਿਬਾਨ ਦੇ ਨਾਂ ਸਾਹਮਣੇ ਨਾ ਆਉਂਦੇ, ਤੇ ਇਹਨਾਂ ਨੇ ਯਕੀਨ ਕਰੋ PIA ਨੂੰ ਵੜੈਚ ਤਿਆਰਾ ਬਣਾ ਦੇਣਾ ਸੀ। ਇਹ ਜਿਹੜੇ ਜਨਰਲ ਆਰਫ ਵੜੈਚ ਸਾਹਿਬ ਨੇ ਨਾ, ਉਹਨਾਂ ਨੇ ਵਾਕਿਆ ਹੀ PIA ਦੇ ਉੱਤੇ ਵੜੈਚ ਤਿਆਰਾ ਲਿਖ ਕੇ ਤੇ PIA ਉਡਾ ਦੇਣੀ ਸੀ। ਇਹ ਮੇਰਾ ਖਿਆਲ ਰੌਲਾ ਸ਼ੌਲਾ ਪੈ ਗਿਆ ਤੇ ਉਸ ਤੋਂ ਕੰਮ ਬਚ ਗਿਆ। ਖਬਰਾਂ ਅੱਜ ਬੜੀਆਂ ਸਾਰੀਆਂ ਸਨ ਪਰ ਗੱਲਾਂ ਕਿਸੇ ਹੋਰ ਪਾਸੇ ਨਿਕਲ ਗਈਆਂ ਤੇ ਇਹ ਖਬਰ ਫਿਰ ਹੋ ਨਾ ਸਕੀ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।